ਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਭਾਰਤ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹਦੇ ਤੇ ਜਿੱਥੇ ਵਿਚਾਰ ਚਰਚਾ ਕੀਤੀ ਹੈ, ਇੱਕ ਇਨਸੀਡੈਂਟ ਜਾਂ ਇੱਕ ਘਟਨਾ ਇਸ ਵਕਤ ਜੋ ਸਾਡੇ ਸਾਹਮਣੇ ਹੈ ਤੇ ਖਾਸ ਤੌਰ ਤੇ ਮੀਡੀਆ ਦੇ ਵਿੱਚ ਸੁਰਖੀਆਂ ਬਣੀ ਹੋਈ ਹੈ, ਉਹ ਹੈ ਬਲਦੇਵ ਕੁਮਾਰ ਨਾਮ ਦਾ ਸ਼ਖਸ ਜਿਹੜਾ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਇਲਾਕੇ ਨਾਲ ਸੰਬੰਧਿਤ ਹੈ। ਉੱਥੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਦਾ ਵੀ ਉਹਨਾਂ ਦਾ ਪਾਰਟ ਰਿਹਾ ਤੇ ਉਹਨਾਂ ਨੇ ਹੁਣ ਭਾਰਤ ਦੇ ਵਿੱਚ ਆ ਕੇ ਜਨਵਰੀ ਮਹੀਨੇ ਤੋਂ ਭਾਰਤ ਦੇ ਵਿੱਚ ਨੇ ਤੇ ਉਹਨਾਂ ਨੇ ਉੱਥੇ ਆ ਕੇ ਜਿਹੜੀ ਸਿਆਸੀ ਸ਼ਰਨ ਹੈ ਉਹ ਮੰਗੀ ਹੈ ਤੇ ਡਾਇਰੈਕਟਲੀ ਇਹ ਗੱਲ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ ਤੇ ਸਿੱਖ ਨੇ ਉਹ ਅਨਸੇਫ ਨੇ, ਉਹਨਾਂ ਦੀ ਉੱਥੇ ਸੁਰੱਖਿਆ ਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਲਾਇਆ। तो वो मामला की है, बलदेव सिंह पहला बलदेव कुमार हो के ते इत्थे आके बलदेव सिंह बन जाना ते अपने आप नूं सिख दे तौर ते पेश करना ते फिर भारत दा जिहड़ा मीडिया है उहदे वल्लों घुमा के या बड़े वड्डे पद्धर ते पाकिस्तान नूं ब्लेम करना या इस इशू नूं बड़े वड्डे लैवल ते उछालना कई सवाल खड़े करदा। इहदे बिहाइंड की हो सकदा है, की हो रहा है ते इह जिहड़ी सारी खेड है ये की है, ਇਸੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਇਹ ਮਾਮਲਾ ਕੀ ਹੈ, ਐਗਜ਼ੈਕਟਲੀ ਡਿਟੇਲ ਦੇ ਵਿੱਚ ਕੀ ਹੈ ਤੇ ਇਹਦੇ ਬਿਹਾਈਂਡ ਜਿਹੜੇ ਕਈ ਸਵਾਲ ਉੱਠ ਰਹੇ ਆ ਉਹਨਾਂ ਦੇ ਜਵਾਬ ਕੀ ਹੋ ਸਕਦੇ ਆ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਰੀ ਤੋਂ ਚੜ੍ਹਦੀ ਕਲਾ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਹੋਤਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਹੋਤਾ ਸਾਹਿਬ, ਸ਼ੁਰੂਆਤੀ ਦੌਰ ਦੇ ਵਿੱਚ ਤਾਂ ਮੈਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀਆਂ ਡਿਟੇਲਸ ਇਸ ਵਕਤ ਸਾਹਮਣੇ ਆਈਆਂ ਨੇ, ਪਹਿਲਾਂ ਬੜੇ ਵੱਡੇ ਲੈਵਲ ਤੇ ਇਸ ਮਾਮਲੇ ਨੂੰ ਉਭਾਰ ਕੇ ਪ੍ਰਚਾਰਿਆ ਗਿਆ, ਕੀ ਸਮਝਦੇ ਹੋ ਬਲਦੇਵ ਕੁਮਾਰ ਦਾ ਬਲਦੇਵ ਸਿੰਘ ਬਣਨਾ ਤੇ ਫਿਰ ਉਸ ਦਾ ਇੱਥੇ ਆ ਕੇ ਸਿਆਸੀ ਸ਼ਰਨ ਮੰਗਣਾ ਭਾਰਤ ਦੇ ਵਿੱਚ ਆਪਣੇ ਆਪ ਨੂੰ ਸਿੱਖ ਦੱਸ ਕੇ, ਕੀ ਨਜ਼ਰ ਆਉਂਦਾ, ਜਿਹੜੀਆਂ ਡਿਟੇਲਸ ਨੇ ਉਹਦੇ ਤੋਂ ਕੀ ਸਮਝਦੇ ਹੋ ਇਸ ਬਾਰੇ? ਦੇਖੋ ਸਰਦਾਰ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਦਾ ਜ਼ੋਰ ਲੱਗਾ ਹੋਇਆ ਤੇ ਉਹਦੇ ਵਿੱਚ ਸਿੱਖ ਜਿਹੜੇ ਆ ਕਸ਼ਮੀਰੀ ਤਾਂ ਹੈ ਹੀ ਹੈ, ਭੁਗਤ ਰਹੇ ਆ ਸੰਤਾਪ ਸਾਰਾ ਹੀ, ਪਰ ਸਿੱਖਾਂ ਨੂੰ ਵੀ ਕਿਸੇ ਹੱਦ ਤੱਕ ਜਿਹੜਾ ਆ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਜਦੋਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਜਿਹੜਾ ਆ ਉਹ ਐਲਾਨ ਕੀਤਾ ਗਿਆ ਪਾਕਿਸਤਾਨ ਵੱਲੋਂ, ਜਿਹਦਾ ਕਿ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੇ ਸ਼ਲਾਘਾ ਕੀਤੀ ਹੈ, ਕਿਉਂਕਿ ਉਹ ਆਪਣੀ ਰੋਜ਼ ਰੋਜ਼ਾਨਾ ਦੀ ਅਰਦਾਸ ਦੇ ਵਿੱਚ ਮੰਗ ਕਰਦੇ ਆ ਰੋਜ਼ ਵਾਹਿਗੁਰੂ ਅੱਗੇ ਕਿ ਸਾਨੂੰ ਖੁੱਲੇ ਦਰਸ਼ਨ ਦੁਆਰੇ ਜਿਹੜੇ ਪ੍ਰਾਪਤ ਹੋਣ ਜੀ। ਪਹਿਲਾਂ ਏਦਾਂ ਕਦੀ ਵੀ ਨਹੀਂ ਹੋਇਆ ਸੀਗਾ ਕਿ ਪਾਕਿਸਤਾਨ ਦੇ ਵੱਲੋਂ ਇਹੋ ਜਿਹੀ ਕੋਈ ਜਿਹੜੀ ਗੱਲਬਾਤ ਤੋੜੀ ਗਈ ਆ। ਸਿੱਖ ਕਿੰਨੇ ਸਾਲ ਅਰਦਾਸ ਕਰਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਤੁਰੀ ਆ ਤੇ ਉਸ ਤੋਂ ਨਾਲ ਹੀ ਜਿਹੜੀਆਂ ਇਹਦੇ ਵਿੱਚ ਅੜਚਣਾਂ ਪਾਉਣ ਦੀ ਗੱਲ ਵੀ ਜਿਹੜੀ ਨਾਲ ਹੀ ਕਰਦੀ। ਹੁਣ ਜਿਹੜਾ ਸਾਰਾ ਦਾਰੋਮਦਾਰ ਤੁਸੀਂ ਕੋਈ ਵੀ ਇਹਦੇ ਬਾਰੇ ਦੇਖ ਲਓ, ਚਾਹੇ ਉਹ ਪਹਿਲੇ ਬਿਆਨ, ਹੁਣ ਮੁੱਢਲੇ ਬਿਆਨ ਦੇਖ ਲਓ ਜਦੋਂ ਲਾਂਘਾ ਖੁੱਲ੍ਹਾ ਆ, ਉਸ ਤੋਂ ਬਾਅਦ ਦੇ ਵਿੱਚ ਆਏ ਕੁਝ ਹਫ਼ਤੇ ਪਹਿਲਾਂ ਚਾਹੇ ਉਹ ਸਿੱਖ ਲੜਕੀ ਦੇ ਧਰਮ ਪਰਿਵਰਤਨ ਵਾਲੀ ਗੱਲ ਦੇਖ ਲਓ ਜਾਂ ਉਹਨਾਂ ਬਲਦੇਵ ਕੁਮਾਰ ਵਾਲੀ ਗੱਲ ਦੇਖ ਲਓ। ਮਤਲਬ ਕੀ ਹੈ ਕਿ ਦੋਵੇਂ ਮੁਲਕਾਂ ਦਾ ਜਿਹੜਾ ਆ ਉਹ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਦੀ ਗੱਲ ਹੁੰਦੀ ਹੈ ਜੀ। ਜਿਹੜੇ ਉੱਥੇ ਭਾਰਤ ਦੇ ਵਿੱਚ ਸਿੱਖ ਹੈਗੇ ਆ, ਰਾਸ਼ਟਰਵਾਦੀ ਸਿੱਖ ਆ ਜਾਂ ਬਾਹਰਲੇ ਸਿੱਖ ਆ, ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਭਾਰਤੀ ਮੀਡੀਆ ਜਾਂ ਭਾਰਤ ਸਰਕਾਰ ਕਿ ਜਿਹੜਾ ਪਾਕਿਸਤਾਨ ਤੁਹਾਡੇ ਨਾਲ ਧੱਕਾ ਕਰ ਰਿਹਾ, ਜਦੋਂ ਕਿ ਜਿਹੜੇ ਬਾਹਰਲੇ ਸਿੱਖ ਹੈਗੇ ਆ ਭਾਰਤ ਦੀ ਕੈਦ ਤੋਂ ਬਾਹਰ ਨੇ, ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਆ ਕਿਉਂਕਿ ਉਹ ਸਾਰਾ ਕੁਝ ਵਾਚ ਰਹੇ ਆ, ਪਾਕਿਸਤਾਨੀ ਮੀਡੀਆ ਵੀ ਵਾਚ ਰਹੇ ਆ, ਸੋਸ਼ਲ ਮੀਡੀਆ ਵੀ ਦੇਖ ਰਹੇ ਆ, ਉਹਨਾਂ ਕੋਲ ਗੱਲ ਜਿਹੜੀ ਹੈ ਛੇਤੀ ਬਾਹਰ ਸਾਰੀ ਪਹੁੰਚ ਜਾਂਦੀ ਆ। ਪਰ ਜਿਹੜੇ ਭਾਰਤ ਦੇ ਵਿੱਚ ਕੁਝ ਸਿੱਖ ਜਿਹੜੇ ਕਿ ਪਹਿਲਾਂ ਹੀ ਹਜੇ ਰਾਸ਼ਟਰਵਾਦੀ ਪ੍ਰਭਾਵ ਦੇ ਥੱਲੇ ਹੈਗੇ ਆ ਜਾਂ ਉਹ ਪਾਕਿਸਤਾਨ ਜਿਹੜਾ ਭਾਰਤੀ ਮੀਡੀਆ ਹੈ ਉਹਦੇ ਪ੍ਰਭਾਵ ਥੱਲੇ ਆ ਜਾਂਦੇ, ਉਹਨਾਂ ਨੂੰ ਭਰਮਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਹੀ ਸਾਰਾ ਦਾਰੋਮਦਾਰ ਕਰਤਾਰਪੁਰ ਲਾਂਘੇ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਆ ਜੀ। ਜਿਹੜੀ ਹੁਣ ਗੱਲ ਹੋਈ ਆ ਬਲਦੇਵ ਕੁਮਾਰ ਵਾਲੀ, ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਪਹਿਲਾਂ ਇੱਕ ਹਫ਼ਤਾ ਪਹਿਲਾਂ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਹੁਣੀ ਇਹ ਬਿਆਨ ਦਿੰਦੇ ਆ ਕਿ ਜੇ ਕੋਈ ਵੀ ਪਾਕਿਸਤਾਨ ਦੇ ਵਿੱਚ ਤੰਗ ਹੈਗਾ ਆ ਸਿੱਖ ਤੇ ਉਹ ਭਾਰਤ ਦੇ ਵਿੱਚ ਆ ਕੇ ਰਹਿਣਾ ਚਾਹੁੰਦਾ ਹੈ, ਤੁਸੀਂ ਉਹਨੂੰ ਜਿਹੜਾ ਕੀ ਹੈ ਕਹਾਂਗੇ। ਉਸ ਤੋਂ ਬਾਅਦ ਬਲਦੇਵ ਕੁਮਾਰ ਜਿਹੜਾ ਕਿ ਪਹਿਲਾਂ ਹੀ ਜਿਹੜੇ ਅਗਸਤ ਮਹੀਨੇ ਕੁਝ ਚਿਰ ਪਹਿਲਾਂ ਹੀ ਆਪਣੇ ਜਿਹੜੇ ਬੱਚੇ ਆ ਤੇ ਆਪਣੀ ਬੀਵੀ ਆ ਖੰਨੇ ਭੇਜ ਦਿੱਤੀ ਸੀਗੀ, ਆਪ ਵੀ ਉਹ ਪਿਛਲੇ ਕੁਝ ਸਮੇਂ ਤੋਂ ਇੱਥੇ ਰਹਿ ਰਿਹਾ ਆ ਤੇ ਇੱਕ ਹਫ਼ਤੇ ਬਾਅਦ ਹੀ ਫਿਰ ਉਹ ਪ੍ਰਗਟ ਹੋ ਜਾਂਦਾ ਜੀ। ਤੇ ਹੁਣ ਜੇ ਟਾਈਮ ਸਿਰਫ ਇਹ ਉਹਨਾਂ ਦੀ ਗੱਲ ਸਿਰਫ ਭਾਰਤੀ ਮੀਡੀਆ ਤੱਕ ਰਹਿੰਦੀ, ਫਿਰ ਤਾਂ ਉਹਨਾਂ ਨੇ ਉਹ ਸਾਰੀ ਘੜੀ ਚੜਾਈ ਕਹਾਣੀ ਜਿਹੜੀ ਆ ਉਹ ਫਿੱਟ ਕਰ ਦਿੱਤੀ ਸੀ ਕਿ ਪਾਕਿਸਤਾਨ ਦੇ ਵਿੱਚ ਸਿੱਖ ਜਿਹੜੇ ਆ ਤੰਗ ਬਹੁਤ ਆ, ਉਹਨਾਂ ਨੂੰ ਧਰਮ ਪਰਿਵਰਤਨ ਕਰਨ ਲਈ
ਦਬਾਅ ਬਣਾਇਆ ਜਾਂਦਾ ਹੈ। ਜੀ। ਮੈਂ ਇਹ ਗੱਲਾਂ ਨੂੰ ਡਿਨਾਈ ਨਹੀਂ ਕਰਦਾ ਕਿ ਇਹ ਨਹੀਂ ਹੋ ਰਿਹਾ, ਹੁੰਦਾ ਹੋਣਾ ਆ ਜ਼ਰੂਰ, ਪਰ ਉੱਥੇ ਜਿਹੜੀ ਇੱਕ ਪਾਕਿਸਤਾਨ ਦੇ ਵਿੱਚ ਵੀ ਕੱਟੜ ਸੋਚ ਹੈਗੀ ਆ, ਉਹ ਵੀ ਇਹ ਜ਼ਰੂਰ ਮਿੱਥ ਕੇ ਚੱਲਦੀ ਆ ਕਿ ਧਰਮ ਪਰਿਵਰਤਨ ਕੀਤਾ ਜਾਵੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਅਹਿਮਦੀਆ ਨੇ, ਜਾਂ ਹੋਰ ਜਿਹੜੀਆਂ ਕੌਮਾਂ ਘੱਟ ਗਿਣਤੀ ਹੈਗੀਆਂ ਉੱਥੇ ਵਸਦੀਆਂ। ਪਰ ਇਹ ਗੱਲ ਇੱਡੀ ਨਹੀਂ ਹੈਗੀ ਜਿੰਨਾ ਕਿ ਉਹਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਬਣਾਇਆ ਇਸ ਕਰਕੇ ਜਾਂਦਾ ਕਿ ਜਿਹੜੇ ਬਾਹਰਲੇ ਸਿੱਖ ਨੇ ਜਾਂ ਭਾਰਤ ਵਿੱਚ ਵਸਦੇ ਸਿੱਖ ਆ, ਉਹਨਾਂ ਨੂੰ ਇਹ ਦਿਖਾਇਆ ਜਾਵੇ ਕਿ ਤੁਸੀਂ ਕਰਤਾਰਪੁਰ ਲੰਘ ਕੇ ਤੇ ਇੰਨੇ ਖੁਸ਼ ਨਾ ਹੋਵੋ, ਪਾਕਿਸਤਾਨ ਤੋਂ ਤੁਹਾਡਾ ਵੈਰੀ ਹੈ। ਦੂਸਰੀ ਜੀ ਸਿੱਧੀ ਗੇਮ ਆ ਉਹ ਇਹ ਹੈਗੀ ਚੱਲ ਰਹੀ। ਸੋ ਬਲਦੇਵ ਕੁਮਾਰ ਵਾਲੇ ਇਸ਼ੂ ਦੇ ਵਿੱਚ ਵੀ ਇਹੀ ਗੱਲ ਹੋਈ, ਜੇ ਤਾਂ ਇਕੱਲਾ ਭਾਰਤੀ ਮੀਡੀਆ ਦੁਨੀਆ ਦੇ ਵਿੱਚ ਹਾਵੀ ਹੁੰਦਾ ਸੀ ਤਾਂ ਉਹ ਆਪਣੀ ਗੱਲ ਜਿਹੜੀ ਆ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕਦੇ ਸੀ। ਪਰ ਜਿਉਂ ਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਵਿਦਨ ਫਿਊ ਆਵਰ, ਉਹਦਾ ਰਿਬਟਲ ਹੈਗਾ, ਉਹਦਾ ਜਵਾਬ ਜਿਹੜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਤੇ ਹੋਰ ਜਿਹੜੀਆਂ ਵੈਬਸਾਈਟ ਆ ਉਹਨਾਂ ਦੇ ਉੱਤੇ ਆ ਗਿਆ ਜੀ ਕਿ ਬਲਦੇਵ ਕੁਮਾਰ ਹੈਗਾ ਇਹਨਾਂ ਦਾ ਨਾਮ। ਪਹਿਲੀ ਗੱਲ ਤਾਂ ਬਲਦੇਵ ਸਿੰਘ ਨਹੀਂ ਹੈਗਾ। ਦੂਜੀ ਗੱਲ ਉਹ ਖੈਬਰ ਪਖਤੂਨਖਵਾ ਦੇ ਵਿੱਚ ਜਿਹੜੇ ਸਿੱਖ ਸੌਰਨ ਸਿੰਘ ਕਤਲ ਕੀਤੇ ਗਏ ਸੀਗੇ, ਜਿਹੜੇ ਕਿ ਇਹਨਾਂ ਦੇ ਸੀਨੀਅਰ ਸੀਗੇ ਪਾਰਟੀ ਦੇ ਵਿੱਚ। ਜੀ ਬਿਲਕੁਲ। ਇਹ ਨੰਬਰ 2 ਦੇ ਉੱਤੇ ਸੀਗੇ। ਸੋ ਉਹਨਾਂ ਦੀ ਕੁਰਸੀ ਇੱਥੇ ਆਉਣ ਦੇ ਵਾਸਤੇ ਉਹਨਾਂ ਦਾ ਕਤਲ ਕੀਤਾ ਗਿਆ। ਇਸ ਗੱਲ ਦਾ ਦੋਸ਼ ਲੱਗਾ ਬਲਦੇਵ ਕੁਮਾਰ ਦੇ ਉੱਤੇ, ਜਿਹਦੇ ਉੱਤੇ ਟਰਾਇਲ ਚੱਲਿਆ ਆ। ਸੋ ਜੋ ਬੰਦਾ ਪਹਿਲਾਂ ਹੀ ਇੱਕ ਟਰਾਇਲ ਦੇ ਅਧੀਨ ਚੱਲ ਰਿਹਾ ਹੈਗਾ, ਜਿਹਦੇ ਉੱਤੇ ਦੋਸ਼ ਲੱਗੇ ਆ, ਸੋ ਉਹ ਜਾ ਕੇ ਦੂਜੇ ਮੁਲਕ ਦੇ ਵਿੱਚ ਪਹੁੰਚ ਕੇ ਰਾਸ਼ਟਰੀ ਸ਼ਰਨ ਮੰਗ ਕਰੇ, ਇਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ। ਕਿਉਂਕਿ ਅਕਸਰ ਜਿਹੜੀਆਂ ਤੁਸੀਂ ਦੇਖੋਗੇ ਚਾਹੇ ਕੈਨੇਡਾ, ਅਮਰੀਕਾ ਆ, ਜਿੱਥੇ ਵੀ ਰਾਸ਼ਟਰੀ ਸ਼ਰਨ ਆ ਕੇ ਲਈ ਜਾਂਦੀ ਹੈ ਉੱਥੇ ਇਹੀ ਕੇਸ ਦੁਹਰਾਇਆ ਜਾਂਦਾ ਕਿ ਮੈਨੂੰ ਜਿਹੜਾ ਪਿਛਲਾ ਮੁਲਕ ਆ ਜਿੱਥੋਂ ਮੈਂ ਆਇਆ ਉੱਥੇ ਮੇਰੀ ਜਾਨ ਨੂੰ ਖਤਰਾ ਆ, ਮੇਰੇ ਪਰਿਵਾਰ ਨੂੰ ਖਤਰਾ ਆ, ਮੇਰੇ ਉੱਤੇ ਆਹ ਕੀਤਾ, ਧੱਕਾ ਕੀਤਾ ਜਾਂਦਾ ਸੀਗਾ। ਉਹਦੇ ਹਿਸਾਬ ਦੇ ਉੱਤੇ ਪੋਲੀਟੀਕਲ ਅਸਾਈਲਮ ਹੁੰਦੀ ਹੈ ਜੀ। ਸੋ ਉਹ ਬਲਦੇਵ ਕੁਮਾਰ ਉਹੀ ਕੁਛ ਕਰ ਰਿਹਾ ਆ। ਪਰ ਇਸ ਮਾਮਲੇ ਦੀ ਸਭ ਤੋਂ ਵੱਡੀ ਗੱਲ ਦਾ ਇਹ ਆਉਣਾ ਆ ਕਿ ਉਹਦੇ ਉੱਤੇ ਦੋਸ਼ ਕੀ ਆ। ਚਲੋ ਕਿਸੇ ਬੰਦੇ ਨੇ ਪੋਲੀਟੀਕਲ ਸ਼ਰਨ ਲੈਣੀ ਆ, ਉਹਦੇ ਉੱਤੇ ਕੋਈ ਦੋ ਰਾਵਾਂ ਦੀ ਜੇ ਇੰਡੀਆ ਦੇ ਉੱਤੇ ਕਿਸੇ ਧੱਕਾ ਹੁੰਦਾ, ਉਹ ਕੈਨੇਡਾ, ਅਮਰੀਕਾ ਆ ਕੇ ਜਾਂ ਯੂਰਪ ਦੇ ਵਿੱਚ ਆ ਕੇ ਰਾਸ਼ਟਰੀ ਸ਼ਰਨ ਲੈਂਦਾ। ਜੇ ਪਾਕਿਸਤਾਨ 'ਚ ਕਿਸੇ ਨਾਲ ਧੱਕਾ ਹੁੰਦਾ, ਉਹਦਾ ਹੱਕ ਬਣਦਾ ਆ ਜਾ ਕੇ ਉਹ ਯੂਰਪ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾ ਕੇ ਰਾਜਨੀਤਿਕ ਸ਼ਰਨ ਲੈ ਸਕਦਾ। ਪਰ ਇਹ ਸਿੱਧ ਕਰਨਾ ਕਿ ਉੱਥੇ ਬਹੁਤ ਧੱਕਾ ਹੋ ਰਿਹਾ, ਉਸ ਗੱਲ ਦੇ ਉੱਤੇ ਲੋਕਾਂ ਨੂੰ ਬਹੁਤ ਇਤਰਾਜ਼ ਸੀਗਾ। ਤੇ ਉਹ ਵੀ ਜਦੋਂ ਸਾਰੀ ਗੱਲ ਇਹ ਬਾਹਰ ਆ ਗਈ ਕਿ ਜਿਹੜੇ ਸਰਦਾਰ ਸੌਰਨ ਸਿੰਘ ਸੀਗੇ, ਜਿਹੜੇ ਕਿ ਇਹਨਾਂ ਦੀ ਪਾਰਟੀ ਦੇ ਚੀਫ ਸੀਗੇ, ਇਹ ਤੋਂ ਨੰਬਰ 1 ਸੀਗੇ, ਉਹਨਾਂ ਦਾ ਕਤਲ ਇਹਨਾਂ ਨੇ ਕੀਤਾ। ਸੋ ਸਾਰੀ ਕਹਾਣੀ ਜਿਹੜੀ ਉੱਥੋਂ ਫਿਰ ਸਾਹਮਣੇ ਆ ਗਈ ਕਿ ਅਸਲ ਜਿਹੜੀ ਗੱਲ ਆ ਉਹ ਕੀ ਹੋ ਰਹੀ ਆ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਜੀ, ਇੱਕ ਉੱਥੇ ਹੋਰ ਖੈਬਰ ਪਖਤੂਨਖਵਾ ਦੇ MP ਨੇ, ਹਿੰਦੂ ਨੇ, ਜੈਂਟਲਮੈਨ ਆਈ ਥਿੰਕ ਰਵੀ ਕੁਮਾਰ ਆ ਜੀ ਉਹਨਾਂ ਦਾ ਨਾਮ, ਤੇ ਉਹਨਾਂ ਨੇ ਵੀ ਅੱਜ ਇੱਕ ਵੀਡੀਓ ਹੈਗੀ 4-5 ਮਿੰਟ ਦੀ ਉਹ ਬਣਾ ਕੇ ਭੇਜੀ ਆ। ਤੇ ਉਹਨਾਂ ਨੇ ਵੀ ਬਲਦੇਵ ਕੁਮਾਰ ਨੂੰ ਝੂਠਾ ਦੱਸਿਆ ਤੇ ਇਹ ਕਿਹਾ ਵੀ ਇਹ ਪ੍ਰੋਪੇਗੰਡਾ ਕਰ ਰਿਹਾ ਜਿਹੜਾ ਕਿ ਭਾਰਤ ਵੱਲੋਂ ਪੜ੍ਹਾਇਆ ਜਾ ਰਿਹਾ ਇਹਨੂੰ, ਤੇ ਸਾਨੂੰ ਇੱਥੇ ਕੋਈ ਤਕਲੀਫ ਨਹੀਂ, ਸਾਨੂੰ ਇੱਥੇ ਧਾਰਮਿਕ ਆਜ਼ਾਦੀ ਹੈਗੀ ਆ, ਖਾਣ ਪੀਣ ਦੀ ਆਜ਼ਾਦੀ ਆ, ਸਾਨੂੰ ਤਿਉਹਾਰ ਮਨਾਉਣ ਦੀ ਆਜ਼ਾਦੀ ਆ। ਸੋ ਜਿਹੜਾ ਇਹ ਬਲਦੇਵ ਕੁਮਾਰ ਵੱਲੋਂ ਇੱਕ ਕਹਿ ਲਓ ਕਿ ਪ੍ਰੋਪੇਗੰਡਾ ਕਰਕੇ ਇੱਕ ਝੂਠ ਦਾ ਗੁਬਾਰ ਜਿਹੜਾ ਰਚਿਆ ਗਿਆ ਸੀਗਾ ਜੀ, ਉਹਨੂੰ ਰਵੀ ਕੁਮਾਰ ਨੇ ਬਿਲਕੁਲ ਪਾੜ ਕੇ ਰੱਖ ਦਿੱਤਾ ਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਗਿਆ, ਪਿਛਲੇ ਹਫ਼ਤੇ ਦੇ ਵਿੱਚ, ਕਿ ਪਾਕਿਸਤਾਨ ਵੱਲੋਂ ਜੇ ਉੱਥੇ ਕਿਸੇ ਨੂੰ ਤੰਗੀ ਹੈ, ਸਿੱਖ ਕੋਈ ਤੰਗ ਹੈ, ਉਹ ਪਰਿਵਾਰ ਇੱਥੇ ਆ ਜਾਵੇ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਤੇ ਫਿਰ ਹਫ਼ਤੇ ਬਾਅਦ ਜਿਹੜੇ ਬਲਦੇਵ ਕੁਮਾਰ ਨੇ ਇਹ ਪ੍ਰਗਟ ਹੋ ਜਾਂਦੇ ਆ, ਜਿਹਦੀ ਸਟੋਰੀ ਤੁਸੀਂ ਬਿਆਨ ਕੀਤੀ ਹੈ ਵੀ ਕਿਵੇਂ ਉਹਦੇ ਵਿੱਚ ਜਿਹੜੀਆਂ ਲੂਪ ਹੋਲਸ ਨੇ ਉਹ ਸਾਹਮਣੇ ਨਜ਼ਰ ਆ ਰਹੀਆਂ ਨੇ। ਸੋ ਕੀ ਇਹ ਗੱਲ ਕਹੀ ਜਾ ਸਕਦੀ ਹੈ ਜਾਂ ਮੰਨਿਆ ਜਾ ਸਕਦਾ ਹੈ, ਜਾਂ ਕੀ ਸੰਭਾਵਨਾਵਾਂ ਨੇ ਕਿ ਇਹ ਜਿਹੜੀ ਸਾਰੀ ਕਹਾਣੀ ਹੈ ਇਹ ਮਨਘੜਤ ਹੈ ਤੇ ਇਹ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਭੰਡੀ ਕਰਨ ਦੇ ਲਈ, ਪਾਕਿਸਤਾਨ ਦੇ ਨਾਲ ਜਿਹੜਾ ਸਿੱਖਾਂ ਦਾ ਰਿਲੇਸ਼ਨ ਬਣ ਰਿਹਾ ਹੈ ਉਹਨੂੰ ਸੈਬੋਟਾਜ ਕਰਨ ਦੇ ਲਈ ਤੇ ਕਰਤਾਰਪੁਰ ਕੋਰੀਡੋਰ ਨੂੰ ਸੱਟ ਮਾਰਨ ਦੇ ਲਈ ਇਹ ਸਾਰੀ ਖੇਡ ਰਚੀ ਗਈ ਹੈ ਰੈਦਰ ਦੈਨ ਫੈਕਟ ਨਾ ਹੋ ਕੇ? ਦੇਖੋ ਕੁਝ ਗੱਲ ਸੀਗੀ ਕਿਉਂਕਿ ਬਲਦੇਵ ਕੁਮਾਰ ਜਿਹੜਾ ਸੀਗਾ ਉਹ ਤਾਂ ਲੱਗਣਾ ਹੀ ਹੈ, ਉਹਦਾ ਧੱਕਾ ਹੋ ਰਿਹਾ। ਜਿਹੜਾ ਬੰਦਾ ਉਹਨੂੰ ਤੇ ਕਤਲ ਦੇ ਦੋਸ਼ ਦੇ ਵਿੱਚ ਨਜ਼ਰਬੰਦ ਹੈਗਾ ਰਿਹਾ, ਜਿੱਥੇ ਟਰਾਇਲ ਚੱਲਿਆ, ਉਹ ਤਾਂ ਕਹੂਗਾ ਹੀ ਵੀ ਮੈਂ ਬੇਦੋਸ਼ ਆ, ਮੇਰੀ ਜਾਨ ਨੂੰ ਖਤਰਾ ਆ, ਵੀ ਮੇਰਾ ਇਸ ਤਰ੍ਹਾਂ ਬਚਾਅ ਹੋ ਜਾਵੇ। ਸੋ ਉਸ ਗੱਲ ਨੂੰ ਲੈ ਕੇ ਇਹਨਾਂ ਨੇ ਵਧਾ ਦਿੱਤਾ ਜੀ। ਤੇ ਬਾਕੀ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 2 ਸਾਲ ਦੇ ਜਾਂ 2.5 ਸਾਲ ਦੇ ਬਿਆਨ ਦੇਖ ਲਓ, ਚਾਹੇ ਪੀਡੀਐਮ MP ਉੱਥੇ ਜਾਣ ਦੀ ਗੱਲ ਸੀ, ਹਰੀਸ਼ ਸਿੰਘ ਸੱਜਣ ਦੀ, ਚਾਹੇ ਜਸਟਿਨ ਟੂਡੂ ਦੇ ਜਾਣ ਦੀ ਗੱਲ ਸੀ, ਚਾਹੇ ਉੱਥੇ ਕੋਈ ਹੋਰ ਲੋਕਲ ਮਸਲਾ ਹੁੰਦਾ, ਉਹਦੇ ਜਿਹੜੇ ਬਿਆਨਾਂ ਦੀ ਟੋਨ ਜਿਹੜੀ ਆ ਉਹਦੀ ਆਪਣੀ ਨਹੀਂ ਹੁੰਦੀ ਲੱਗਦੀ। ਕਿਉਂਕਿ ਜਿਹੜਾ ਵਿਚਰਨ ਦਾ ਢੰਗ ਪਹਿਲਾਂ ਹੁੰਦਾ ਸੀਗਾ ਉਹ ਹੋਇਆ ਇਸ ਵਾਰੀ ਨਹੀਂ ਹੈਗਾ। ਉਹ ਮੋਸਟਲੀ ਜਿਹੜੀ ਇੱਦਾਂ ਹੁੰਦਾ ਵੀ ਜਿਹੜੀ ਪਿੱਛੋਂ ਡਾਇਰੈਕਸ਼ਨ ਆ ਜਾਂਦੀ ਆ IP ਤੋਂ ਜਾਂ ਰॉ ਤੋਂ, ਉਹਦੇ ਹਿਸਾਬ ਦੇ ਨਾਲ ਉਹਦੇ ਬਿਆਨ ਹੁੰਦੇ ਆ ਤੇ ਉਹਦੇ ਹਿਸਾਬ ਦੇ ਨਾਲ ਇਹਦੀਆਂ ਕਾਰਵਾਈਆਂ ਹੁੰਦੀਆਂ। ਸੋ ਇਹ ਜਿਹੜਾ ਕਠਪੁਤਲੀ ਬਣੀ ਹੋਈ ਆ, ਕਹਿਣ ਨੂੰ ਉਹ ਕਾਂਗਰਸੀ ਮੁੱਖ ਮੰਤਰੀ ਆ ਪਰ ਬਿਲਕੁਲ ਭਾਜਪਾ ਦੇ ਇਸ਼ਾਰਿਆਂ ਦੇ ਵਿੱਚ ਚੱਲਣ ਵਾਲਾ ਆ। ਇਹ ਖੁਦ ਕਾਂਗਰਸੀ ਵੀ ਇਸ ਵਾਰੀ ਇਹ ਗੱਲ ਕਹਿ ਰਹੇ ਆ ਕਿ ਗੱਲ ਜਿਹੜੀ ਆ ਹੋਰ ਤਰ੍ਹਾਂ ਹੋਈ ਹੋਈ ਆ।
ਸੋ ਉਹ ਬਿਲਕੁਲ ਗੱਲ ਕਲੀਅਰ ਹੈ ਜੀ, ਜਿਵੇਂ ਤੁਸੀਂ ਦੱਸਿਆ ਕਿ ਉਹ ਬਲਦੇਵ ਕੁਮਾਰ ਵਾਲੇ ਇਸ਼ੂ ਨੂੰ ਪਹਿਲਾਂ ਹੀ 1 ਵੀਕ ਪਹਿਲਾਂ ਇਹ ਕਿਹਾ ਗਿਆ, ਕਿਉਂਕਿ ਜੇ ਹੁਣ ਬਲਦੇਵ ਕੁਮਾਰ ਪਹਿਲਾਂ ਇੱਥੇ ਭਾਰਤ ਵਿੱਚ ਆਇਆ ਹੋਇਆ ਤੇ ਇਸ ਗੱਲ ਦਾ ਤਾਂ ਭਾਰਤੀ ਏਜੰਸੀਆਂ ਨੂੰ ਵੀ ਪਤਾ ਹੀ ਹੋਣਾ ਕਿ ਉਹਦੇ ਉੱਤੇ ਕੇਸ ਚੱਲਦਾ ਆ ਉੱਥੇ ਪਾਕਿਸਤਾਨ ਦੇ ਵਿੱਚ, ਉਹਦੇ ਉੱਤੇ ਦੋਸ਼ ਲੱਗੇ ਹੋਏ ਆ। ਕਿਉਂਕਿ ਦੇਖੋ ਆਮ ਮਾੜਾ ਮੋਟਾ ਬੰਦਾ ਵੀ ਪਾਕਿਸਤਾਨ ਤੋਂ ਆਉਂਦਾ, ਉਹਦੇ ਮਗਰ ਵੀ ਏਜੰਸੀਆਂ ਲੱਗ ਜਾਂਦੀਆਂ। ਸੋ ਉਹਨੂੰ ਪੂਰਾ ਪ੍ਰਵੇਰ ਕੀਤਾ ਗਿਆ। ਇੱਕ ਹਫ਼ਤਾ ਪਹਿਲਾਂ ਬਿਆਨ ਦਵਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਤੋਂ ਕਿ ਤੁਹਾਡੇ ਆਉਣ ਲਈ ਰਾਹ ਖੁੱਲ੍ਹਾ ਆ। ਉਸ ਤੋਂ ਬਾਅਦ ਬਲਦੇਵ ਕੁਮਾਰ ਹੋਣੀ ਪ੍ਰਗਟ ਹੋ ਜਾਂਦੇ ਆ, ਪ੍ਰਗਟ ਹੋ ਕੇ ਬਹੁਤ ਵੱਡੇ ਵੱਡੇ ਦੋਸ਼ ਲਾਉਂਦੇ ਆ। ਪਰ ਗੱਲ ਇਹ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੀ ਕਹਾਣੀ ਆ, ਪਹਿਲੀਆਂ ਕਹਾਣੀਆਂ ਵਾਂਗੂ ਖੇਰੂ ਖੇਰੂ ਹੋ ਗਈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ। ਝੱਟ ਜਿਹੜੇ ਜਵਾਬ ਆ ਉਹ ਨਾਲ ਆ ਜਾਂਦੇ ਆ, ਸਬੂਤ ਆ ਜਾਂਦੇ ਆ। ਸਰਦਾਰ ਸੋਹਣਾ ਸਿੰਘ ਦੇ ਲੜਕੇ ਨੇ ਵੀ ਇਹ ਬਿਆਨ ਦੇ ਦਿੱਤਾ ਕਿ ਇਹ ਮੇਰੇ ਪਿਤਾ ਦੇ ਕਤਲ ਦਾ ਦੋਸ਼ੀ ਆ, ਭਗੌੜਾ ਹੈਗਾ ਤੇ ਪ੍ਰੋਪੇਗੈਂਡਾ ਕਰ ਰਿਹਾ ਆ। ਉਹਦੀ ਪਾਰਟੀ ਦੇ ਇੱਕ ਹੋਰ ਹਿੰਦੂ ਆਗੂ ਨੇ ਵੀ ਇਹ ਗੱਲ ਕਹਿ ਦਿੱਤੀ, ਰਵੀ ਕੁਮਾਰ ਨੇ ਵੀ ਇਹ ਝੂਠ ਬੋਲ ਰਿਹਾ। ਸੋ ਇੱਕ ਕਹਾਣੀ ਜਿਹੜੀ ਘੜੀ ਗਈ ਸੀ ਉਹ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਤਾਂ ਬਿਲਕੁਲ ਜ਼ੀਰੋ ਹੋ ਗਈ ਆ। ਬਾਕੀ ਜਿਹਨਾਂ ਨੇ ਧਾਰਨਾ ਬਣਾਈ ਹੋਈ ਆ, ਕਿਉਂਕਿ ਅੱਜ ਕੱਲ੍ਹ ਇਹ ਵੀ ਆ ਕਿ ਦੋਨੇ ਪਾਸੇ ਧਾਰਨਾ ਬਣਾਈ ਹੋਈ ਆ, ਕੋਈ ਵੀ ਆਪਣੀ ਜਿਹੜੀ ਮਨ ਦੀ ਗੱਲ ਆ ਉਸ ਨੂੰ ਨੱਥ ਕੇ ਚੱਲਦਾ ਕਿ ਮੈਂ ਸਹੀ ਆ। ਜਿਹੜੀ ਸਟੋਰੀ ਉਹਦੇ ਫਿੱਟ ਪੈਂਦੀ ਆ ਉਸ ਹਿਸਾਬ ਦੇ ਨਾਲ ਉਹ ਕੈਰੀ ਕਰਦਾ ਆ। ਦੂਜੇ ਦੇ ਉਹ ਤੱਥ ਵੀ ਸੁਣਨਾ ਜਾਂ ਦੇਖਣਾ ਪਸੰਦ ਨਹੀਂ ਕਰਦਾ ਜੀ। ਤੇ ਇਹਦੇ ਵਿੱਚ ਜਿਵੇਂ ਅਸੀਂ ਨਨਕਾਣਾ ਸਾਹਿਬ ਦਾ ਇਨਸੀਡੈਂਟ ਦੇਖਦੇ ਹਾਂ ਪਿਛਲੇ ਸਮੇਂ ਦੇ ਵਿੱਚ ਕਿ ਜਿਹੜਾ ਸਿੱਖ ਬੱਚੀ ਦੇ ਨਾਲ ਉੱਥੇ ਘਟਨਾ ਵਾਪਰੀ ਹੈ, ਉਹਨੂੰ ਕਿਵੇਂ ਮੀਡੀਆ ਦੇ ਵੱਲੋਂ ਖਾਸ ਤੌਰ 'ਤੇ ਇੰਡੀਅਨ ਮੀਡੀਆ ਵੱਲੋਂ ਉਛਾਲਿਆ ਗਿਆ, ਪ੍ਰਚਾਰਿਆ ਗਿਆ ਤੇ ਕੀ ਰੰਗਤ ਦਿੱਤੀ ਗਈ, ਉਹੀ ਕੁਛ ਜਿਹੜਾ ਹੈਗਾ ਇਸ ਵਕਤ ਬਲਦੇਵ ਕੁਮਾਰ ਦੀ ਸਟੋਰੀ ਦੇ ਨਾਲ ਨਜ਼ਰ ਆ ਰਿਹਾ ਹੈ ਵੀ ਫੈਕਟਸ ਕੁਝ ਹੋਰ ਨਜ਼ਰ ਆ ਰਹੇ ਨੇ, ਪਰ ਜਿਵੇਂ ਉਹਨੂੰ ਪ੍ਰਚਾਰਿਆ ਜਾ ਰਿਹਾ ਹੈ ਉਹ ਕੁਝ ਹੋਰ ਨਜ਼ਰ ਆ ਰਿਹਾ ਹੈ। ਤੇ ਕੀ ਇਸ ਸਾਰੀ ਨੂੰ ਇੱਕ ਲੜੀ ਦੇ ਤਹਿਤ ਪਰੋਇਆ ਜਾ ਸਕਦਾ, ਸਮਝਿਆ ਜਾ ਸਕਦਾ ਵੀ ਜਿਹੜੀਆਂ ਇਹ ਘਟਨਾਵਾਂ ਹੋ ਰਹੀਆਂ ਨੇ ਵੀ ਇਹਨਾਂ ਦੇ ਪਿੱਛੇ ਬਿਹਾਈਂਡ ਕੋਈ ਸਾਜ਼ਿਸ਼ ਹੋ ਸਕਦੀ ਹੈ? ਬਿਲਕੁਲ, ਜਦੋਂ ਦੋ ਰਾਵੇਂ ਹੈ ਨਹੀਂਗਾ, ਪਹਿਲੇ ਦਿਨ ਤੋਂ ਇਹ ਗੱਲ ਕਲੀਅਰ ਹੈਗੀ ਹੈ ਤੇ ਸਿੱਖਾਂ ਦੇ ਮਨ ਵਿੱਚ ਵੀ ਇਹ ਪਹਿਲੇ ਦਿਨ ਤੋਂ ਡਰ ਹੈਗਾ ਵੀ ਇਹ ਲਾਂਘਾ ਖੁੱਲਣਾ ਨਹੀਂ ਹੈਗਾ। ਸੋ ਭਾਰਤ ਦੀ ਇਹ ਪਹਿਲੇ ਦਿਨ ਤੋਂ ਕੋਸ਼ਿਸ਼ ਰਹੀ ਹੈ ਵੀ ਕਿ ਇਹ ਲਾਂਘਾ ਖੁੱਲੇ ਬਣਾ ਤੇ ਲਾਂਘਾ ਖੁੱਲਣ ਦਾ ਜਿਹੜਾ ਦੋਸ਼ ਹੈ ਉਹ ਵੀ ਜਿਹੜਾ ਪਾਕਿਸਤਾਨ ਸਿਰ ਮੜਿਆ ਜਾਵੇ। ਉਹਦੇ ਵਾਸਤੇ ਬਹੁਤ ਕੋਸ਼ਿਸ਼ਾਂ ਹੋ ਰਹੀਆਂ। ਹਜੇ ਬੀਤੇ ਦੇ ਵਿੱਚ ਹੀ ਜਿਹੜਾ ਪਾਕਿਸਤਾਨ ਦੇ ਨਾਲ ਮੀਟਿੰਗ ਸੀ ਉਹਦੇ ਵਿੱਚ 20 ਅਗਰ ਫੀਸ ਰੱਖੀ ਗਈ ਤੇ ਉਸ ਫੀਸ ਨੂੰ ਬੜਾ ਇਸ਼ੂ ਬਣਾਇਆ ਗਿਆ ਕਿ ਤੁਸੀਂ ਜਿਹੜੀ ਫੀਸ ਇੱਥੇ ਲਾ ਦਿੱਤੀ ਆ। ਹਾਲਾਂਕਿ ਆਪ ਉੱਥੇ ਹਰੇਕ ਥਾਂ ਟੋਲ ਪਲਾਜ਼ੇ ਸੜਕਾਂ ਦੇ ਉੱਤੇ ਲਾਏ ਆ, ਜਿੰਨੇ ਧਾਮਾਂ ਨੂੰ ਤੁਸੀਂ ਦਰਸ਼ਨ ਕਰਨ ਜਾਂਦੇ ਆ। ਉਸ ਗੱਲ ਨੂੰ ਭੁੱਲ ਕੇ ਮਤਲਬ ਕਿ ਹਰੇਕ ਗੱਲ ਜਿਹੜੀ ਉਹ ਚੱਕੀ ਜਾਂਦੀ ਆ ਪਾਕਿਸਤਾਨ ਦੇ ਉਲਟ, ਤਾਂ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾਵੇ, ਜਿਹੜੇ ਸਬੰਧ ਵਿਗਾੜੇ ਜਾਣ। ਕਿਤੇ ਇਹ ਨਾ ਹੋ ਜਾਵੇ ਕਿ ਜਿਹੜੇ ਸਿੱਖ ਹੈਗੇ ਆ ਭਾਰਤ ਦੇ ਜਾਂ ਬਾਹਰਲੇ ਮੁਲਕਾਂ ਦੇ ਪਾਕਿਸਤਾਨ ਆਉਣ ਜਾਣ ਲੱਗ ਪੈਣ। ਕਿਉਂਕਿ ਹੋਇਆ ਇਸ ਤਰ੍ਹਾਂ ਹੈ ਕਿ 1947 ਦੇ ਵਿੱਚ ਸਾਡਾ ਉਜਾੜਾ ਹੋਇਆ, ਸਾਡਾ ਬਹੁਤ ਸਾਰਾ ਜਿਹੜਾ ਕੀਮਤੀ ਵਿਰਸਾ, ਸਾਡੇ ਗੁਰਧਾਮ, ਸਾਡੀਆਂ ਯਾਦਗਾਰਾਂ, ਸਾਰਾ ਕੁਛ ਸਾਡੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਜਿਹੜੀਆਂ ਪਾਕਿਸਤਾਨ 'ਚ ਰਹਿ ਗਈਆਂ। 35-40 ਸਾਲ ਤਾਂ ਸਿੱਖਾਂ ਨੂੰ ਆਪਣੇ ਘਰ ਬਣਾਉਣ ਦੇ ਵਿੱਚ ਹੀ ਲੱਗ ਗਏ। ਉਸ ਤੋਂ ਬਾਅਦ ਵਿੱਚ ਉਹਨੂੰ ਸੋਚਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਕਤਲੇਆਮ ਦੇ ਵਿੱਚ ਨੁਕਸਾਨ ਇੰਨਾ ਹੋਇਆ ਕਿ ਜਿਹੜੇ ਆ ਕਦੋਂ ਵੀ ਇੱਕ ਧਰਮਾਂ ਦੇ ਵਿੱਚ ਪਾੜਾ ਪੈ ਗਿਆ, ਇੱਕ ਦੂਜੇ ਨੂੰ ਦੁਸ਼ਮਣ ਸਮਝਣ ਲੱਗ ਗਏ। ਪਰ ਜਿਉਂ-ਜਿਉਂ ਹੌਲੀ-ਹੌਲੀ ਫਿਰ ਸਾਰੀਆਂ ਗੱਲਾਂ ਬਾਹਰ ਆਉਣ ਲੱਗ ਪਈਆਂ, ਅਗਲੀ ਪੀੜ੍ਹੀ ਵਿਚਾਰਨ ਲੱਗੀ। ਹੁਣ 72 ਸਾਲ ਹੋ ਗਏ ਆ, ਤਾਂ ਕਿਤੇ ਨਾ ਕਿਤੇ ਜਿਹੜੇ ਦੋਵੇਂ ਮੁਲਕ ਆ ਪਾਕਿਸਤਾਨ ਤੇ ਭਾਰਤ, ਖਾਸ ਕਰਕੇ ਦੋਵੇਂ ਪੰਜਾਬ ਆ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਉਹ ਸਾਂਝ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਕਿ ਜੋ 1947 ਦੇ ਵਿੱਚ ਹੋਇਆ ਉਹ ਗਲਤ ਹੋਇਆ। ਤੇ ਇਹ ਗੱਲ ਚੰਗੀ ਤਰ੍ਹਾਂ ਸਮਝ ਰਿਹਾ ਕਿ ਬੰਗਾਲ ਦੀ ਤੇ ਪੰਜਾਬ ਦੀ ਵੰਡ ਜਿਹੜੀ ਆ ਉਹ ਜਾਣ ਕੇ ਕੀਤੀ ਗਈ ਆ, ਸਾਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਹੈ। ਕਿਉਂਕਿ ਜੇ ਪੰਜਾਬੀ ਤੇ ਬੰਗਾਲੀ ਸੀ ਜਿਹਨਾਂ ਨੇ ਇਸ ਖਿੱਤੇ ਦੀ ਆਜ਼ਾਦੀ ਦੇ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਤੇ ਅੰਗਰੇਜ਼ਾਂ ਨੂੰ ਵੀ ਕਿਤੇ ਨਾ ਕਿਤੇ ਖਦਸ਼ਾ ਸੀਗਾ ਕਿ ਜੇ ਕੌਮਾਂ ਜਿਹੜੀਆਂ ਤਾਕਤਵਰ ਰਹੀਆਂ ਐਵੇਂ ਇਕੱਠੀਆਂ ਰਹੀਆਂ ਤਾਂ ਇਹ ਗਾਂ ਵੀ ਭਵਿੱਖ ਦੇ ਵਿੱਚ ਇਸ ਖਿੱਤੇ ਵਾਸਤੇ ਖਤਰਾ ਹੋਣਗੀਆਂ, ਸਟੇਬਿਲਿਟੀ ਵਾਸਤੇ ਖਤਰਾ ਹੋਣਗੀਆਂ। ਇਸ ਕਰਕੇ ਇਹਨਾਂ ਨੂੰ ਵੰਡਿਆ ਗਿਆ। ਸੋ ਉਹ ਜਿਹੜਾ ਆਪਸੀ ਪਿਆਰ ਹੈਗਾ ਲਹਿੰਦੇ ਪੰਜਾਬ ਦਾ ਤੇ ਚੜ੍ਹਦੇ ਪੰਜਾਬ ਦਾ, ਉਹ ਜਿਹੜਾ ਕਿ ਬਾਹਰਲੇ ਮੁਲਕਾਂ ਦੇ ਤੁਸੀਂ ਦੇਖੋਗੇ ਕਿ ਬੜਾ ਵਧੀਆ ਭਰਾਤਰੀ ਭਾਵ ਦੇ ਨਾਲ ਰਹਿੰਦੇ ਆ, ਉਹ ਨਾ ਕਿਤੇ ਵੱਧ ਜਾਵੇ। ਉਸ ਨੂੰ ਖਤਮ ਕਰਨ ਦੇ ਵਾਸਤੇ ਉਹਦੇ ਵਿੱਚ ਪਹਿਲਾਂ ਹੀ ਜਿਹੜੀ ਹੈ ਚਲੋ ਜ਼ਹਿਰ ਖੋਲਣ ਦੇ ਵਾਸਤੇ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ। ਚਲੋ ਕਿ ਪਾਕਿਸਤਾਨ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਅਨੇਕਾਂ ਹੀ ਇੰਸੀਡੈਂਟ ਜਿਹੇ ਹੁੰਦੇ ਆ ਜਿੱਥੇ ਸਿੱਖਾਂ ਦੇ ਨਾਲ, ਮੁਸਲਮਾਨਾਂ ਦੇ ਨਾਲ ਜਾਂ ਘੱਟ ਗਿਣਤੀ ਦੇ ਨਾਲ ਧੱਕਾ ਹੁੰਦਾ। ਪਰ ਜਿਹੜੀ ਉਹ ਗੱਲ ਛੋਟੀ ਗੱਲ ਹੁੰਦੀ ਉਹਨੂੰ ਜ਼ਿਆਦਾ ਉਭਾਰਿਆ ਜਾਂਦਾ ਤਾਂ ਕਿ ਇਹ ਜਿਹੜਾ ਆਪਸੀ ਸਾਂਝ ਹੈ ਉਹਦੇ ਵਿੱਚ ਨਫ਼ਰਤ ਬਰਕਰਾਰ ਰਹੇ। ਕਦੀ ਵੀ ਜਿਹੜਾ ਬੰਬੇ ਤੋਂ ਕਰਾਚੀ ਨੂੰ ਵਪਾਰ ਹੁੰਦਾ, ਬੰਬੇ ਤੋਂ ਇਸਲਾਮਾਬਾਦ ਨੂੰ, ਗੁਜਰਾਤ ਤੋਂ ਇਸਲਾਮਾਬਾਦ ਨੂੰ ਵਪਾਰ ਹੁੰਦਾ, ਉਹਦੇ ਉੱਤੇ ਕਦੀ ਵੀ ਰੋਕ ਲਾਉਣ ਦੀ ਮੰਗ ਨਹੀਂ ਕੀਤੀ ਜਾਂਦੀ।
ਜਦੋਂ ਵੀ ਮੰਗ ਕੀਤੀ ਜਾਂਦੀ ਹੈ ਵਾਹਗਾ ਬੰਦ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਕਿ ਦੋਵੇਂ ਪੰਜਾਬ ਨਗਰ ਆਪਸ ਵਿੱਚ ਇਕੱਠੇ ਹੋਣ। ਜੀ, ਤੇ ਇਹਦੇ ਵਿੱਚ ਜਿਵੇਂ ਜਿਹੜੀ ਇਹ ਸਾਰੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ, ਕੀ ਸਮਝਦੇ ਹੋ ਵੀ ਜਿੱਥੇ ਇਹ ਜਿਹੜੀਆਂ ਚਾਲਾਂ ਨੇ ਇੰਨੀਆਂ ਡੂੰਘਾਈ ਦੇ ਨਾਲ ਚੱਲੀਆਂ ਜਾ ਰਹੀਆਂ ਨੇ, ਸਾਡੇ ਲਈ ਸਿੱਖ ਕੌਮ ਦੇ ਲਈ ਇੱਥੇ ਕੀ ਕਰਨਾ ਬਣਦਾ ਹੈ ਜਾਂ ਕਿਵੇਂ ਇਸ ਸਾਰੇ ਪਾਰਟ ਨੂੰ ਟੈਕਲ ਕੀਤਾ ਜਾ ਸਕਦਾ ਹੈ? ਮੇਰੇ ਹਿਸਾਬ ਦੇ ਨਾਲ ਸਿੱਖ ਕੌਮ ਬਹੁਤ ਸਿਆਣਪ ਭਰਪੂਰ ਹੈ ਜੀ। ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹਰੇਕ ਮਸਲੇ ਨੂੰ ਰਿਐਕਟ ਕੀਤਾ ਹੈ, ਟੈਕਲ ਕੀਤਾ ਹੈ। ਹੁਣ ਤੱਕ ਜਦੋਂ ਤੋਂ ਐਲਾਨ ਹੋਇਆ ਕਰਤਾਰਪੁਰ ਸਾਹਿਬ ਲਾਂਘੇ ਦਾ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਹੀ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ ਹੈ। ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈਗੀ ਸਿੱਖਾਂ ਨੂੰ ਪਤਾ ਆ ਕਿ ਸਾਡਾ ਚੰਗਾ ਕੀ ਹੈ, ਸਾਡਾ ਮਾੜਾ ਕੀ ਹੈ, ਤੇ ਉਹ ਜੋ ਜਿਸ ਰਾਹ ਦੇ ਉੱਤੇ ਚੱਲ ਰਿਹਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਨਾ ਆਪਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਹੈ, ਨਾ ਉਹਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਆ। ਬਸ ਅੱਖਾਂ ਕੰਨ ਖੁੱਲੇ ਰੱਖਣ ਦੀ ਲੋੜ ਆ। ਤੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਜਿੱਥੇ ਕਿਤੇ ਵੀ ਕੋਈ ਅਜਿਹਾ ਪ੍ਰੋਪੇਗੈਂਡਾ ਹੁੰਦਾ ਆ, ਹੁਣ ਇਹ ਚੀਜ਼ ਤਾਂ ਹੈ ਨਹੀਂ ਕਿ ਤੁਸੀਂ ਆਪਣੀਆਂ ਮਾਦੀ ਦੀਆਂ ਅਖਬਾਰਾਂ ਦੀ ਖਬਰਾਂ ਛਪਾ ਲਓ ਤੇ ਉਹਦੇ ਉੱਤੇ ਕਿਸੇ ਨੇ ਫਿਰ ਮੁੜ ਕੇ ਸੰਪਾਦਕ ਦੀ ਦਾਗ ਵਿੱਚ ਚਿੱਠੀ ਵੀ ਨਹੀਂ ਛਪਣੀ, ਤੁਹਾਡੀ ਗੱਲ ਹੀ ਨਹੀਂ ਕਿਤੇ ਹੋਣੀ। ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਕੋਈ ਗੱਲ ਮੂੰਹੋਂ ਕੱਢੋ ਉਸੇ ਵੇਲੇ ਤੁਹਾਨੂੰ ਤੱਥ ਮੰਗੇ ਜਾਂਦੇ ਆ, ਸਬੂਤ ਮੰਗੇ ਜਾਂਦੇ ਆ, ਤੇ ਤੱਥ ਸਬੂਤ ਹੋਰ ਪੇਸ਼ ਕਰਕੇ ਤੁਹਾਨੂੰ ਝੂਠਾ ਸਿੱਧ ਕੀਤਾ ਜਾਂਦਾ। ਇਸ ਕਰਕੇ ਉਹਨੂੰ ਤਾਂ ਗੱਲਾਂ ਹੀ ਨਹੀਂ ਰਹੀਆਂ ਹੈਗੀਆਂ। ਇਸ ਕਰਕੇ ਸਿੱਖ ਜਿਹੜੇ ਜੇ ਕੋਈ ਇਹੋ ਜਿਹਾ ਹਮਲਾ ਹੁੰਦਾ ਹੈ ਤਾਂ ਉਹਦਾ ਮੂੰਹ ਤੋੜ ਜਵਾਬ ਜਿਹੜਾ ਰਾਈਟ ਵੀ ਦੇ ਦਿੰਦੇ ਆ। ਇੰਨੀ ਗੁਣ ਵਾਹਿਗੁਰੂ ਦੀ ਸੋਝੀ ਵੀ ਬਖਸ਼ੀ ਹੈ, ਇੰਨੀ ਸਮਰੱਥਾ ਵੀ ਬਖਸ਼ੀ ਹੈ। ਤੇ ਪਹਿਲਾਂ ਜ਼ਰੂਰ ਹੈਗਾ ਇੱਕ ਤੌਖਲਾ ਹੈਗਾ ਮਨ ਵਿੱਚ, ਇੱਕ ਡਰ ਹੈਗਾ ਜਿੰਨਾ ਚਿਰ ਇਹ ਸਾਰਾ ਜਿਹੜਾ 550 ਸਾਲਾਂ ਸੰਪੂਰਨ ਨਹੀਂ ਹੋ ਜਾਂਦਾ ਕਿ ਕਿਤੇ ਨਾ ਕਿਤੇ ਕੋਈ ਹੈਲਪ ਕੀਤੀ ਜਾ ਸਕਦੀ ਹੈ। ਅਜੇ ਤੱਕ ਤਾਂ ਸਿਰਫ ਇਹੀ ਹੈ ਕਿ ਇੱਕ ਦੂਜੇ ਦੇ ਉੱਤੇ ਤੁਹਮਤਾਂ ਲਾਈਆਂ ਜਾ ਰਹੀਆਂ ਨੇ, ਇੱਕ ਦੂਜੇ ਨੂੰ ਮਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਵੀ ਵਧਿਆ ਜਾ ਸਕਦਾ। ਦੋਨੇ ਮੁਲਕ ਇਸ ਗੱਲ ਦੇ ਲਈ ਕੈਪੇਬਲ ਹੈਗੇ ਆ। ਸਪੈਸ਼ਲੀ ਇੰਡੀਆ ਦਾ ਜ਼ਿਆਦਾ ਇੰਟਰਸਟ ਹੈ ਇਹਦੇ ਵਿੱਚ, ਕਿਉਂਕਿ ਉਹ ਚਾਹੁੰਦਾ ਹੈ ਕਿ ਸਿੱਖਾਂ ਦੇ ਕਿਸ ਤਰੀਕੇ ਪਾਕਿਸਤਾਨ ਦੇ ਨਾਲ ਸੰਬੰਧ ਵਿਗੜਨ। ਤੇ ਅੱਖਾਂ ਕੰਨ ਖੁੱਲੇ ਰੱਖਣ ਦੀ ਲੋੜ ਹੈ ਜੀ ਸਾਰਿਆਂ ਨੂੰ। ਤੇ ਬਾਕੀ ਜਿਹੜਾ ਹੈ ਕਿ ਵਾਹਿਗੁਰੂ ਆਪ ਬੜਾ ਸਮਰੱਥ ਹੈਗਾ ਆ ਜੀ। ਤੇ ਇੱਕ ਕਸ਼ਮਾ ਹੋਇਆ ਸੀਗਾ ਜਿਹੜਾ ਕਰਤਾਰਪੁਰ ਲਾਂਘੇ ਦਾ ਐਲਾਨ ਹੋਣਾ ਆ, ਤੇ ਤੁਸੀਂ ਦੇਖੋ ਕਿ ਜਦੋਂ ਹੁਣ ਇਸ ਕਦਰ ਸੰਬੰਧ ਵਿਗੜ ਗਏ ਆ, ਹੋਰ ਸਾਰਾ ਕੁਛ ਬੰਦ ਹੋ ਗਿਆ ਆ, ਤੇ ਉਦੋਂ ਵੀ ਜਿਹੜੇ ਆ ਪਾਕਿਸਤਾਨ ਸਰਕਾਰ ਹਾਲੇ ਵੀ ਕਹਿ ਰਹੀ ਹੈ ਕਿ ਕਰਤਾਰਪੁਰ ਜਿਹੜਾ ਲਾਂਘਾ ਖੁੱਲਣਾ ਹੀ ਆ ਹਰ ਹਾਲਤ ਦੇ ਵਿੱਚ। ਉੱਥੇ ਕੰਮ ਵੀ ਚੱਲ ਰਿਹਾ ਆ ਜੀ, ਸਿੱਖਾਂ ਨੂੰ ਵੈਲਕਮ ਵੀ ਕੀਤਾ ਜਾ ਰਿਹਾ, ਵੀਜ਼ਾ ਔਨ ਅਰਾਈਵਲ ਦੀ ਗੱਲ ਵੀ ਕੀਤੀ ਜਾ ਰਹੀ ਹੈ। ਤੇ ਭਾਰਤ ਨੂੰ ਨਾ ਚਾਹੁੰਦਿਆਂ ਹੋਇਆ ਵੀ ਉਹਨਾਂ ਮੰਗਾਂ ਦੇ ਉੱਤੇ ਪੂਰਾ ਉਤਰਨਾ ਪੈ ਰਿਹਾ, ਕਿਉਂਕਿ ਅਦਰਵਾਈਜ਼ ਸਿੱਖ ਜਿਹੜੇ ਨਾਰਾਜ਼ ਹੁੰਦੇ ਆ। ਸੋ ਇੱਕ ਕੌਤਕ ਹੈ ਜਿਹੜਾ ਵਰਤ ਰਿਹਾ ਜੀ। ਇਹਦੇ ਵਿੱਚ ਜਿਵੇਂ ਪਾਕਿਸਤਾਨੀ ਸਾਈਡ ਦਾ ਜਿਹੜਾ ਰਿਸਪੌਂਸ ਰਿਹਾ, ਜੇ ਇਸ ਬਲਦੇਵ ਕੁਮਾਰ ਦੇ ਇਸ਼ੂ ਦੀ ਗੱਲ ਕਰਨੀ ਹੋਵੇ, ਉਹਨਾਂ ਦੀ ਪਾਰਟੀ ਦੇ ਵੀ ਅਫੀਸ਼ੀਅਲਸ ਦੇ ਜਿਹੜੇ ਬਿਆਨ ਨੇ ਤੁਸੀਂ ਜ਼ਿਕਰ ਕੀਤਾ ਆਏ ਨੇ, ਤੇ ਜੇ ਦੋਵਾਂ ਘਟਨਾਵਾਂ ਦਾ ਦੇਖਣਾ ਹੋਵੇ, ਜਿਹੜਾ ਨਨਕਾਣਾ ਸਾਹਿਬ ਦਾ ਸਿੱਖ ਬੱਚੀ ਦੇ ਵਾਲਾ ਜਿਹੜਾ ਇਨਸੀਡੈਂਟ ਹੋਇਆ, ਇਹਦੇ ਵਿੱਚ ਜਿਹੜਾ ਪਾਕਿਸਤਾਨ ਦਾ ਰਿਸਪੌਂਸ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਵੇਂ ਐਨਾਲਾਈਜ਼ ਕਰਦੇ ਹੋ ਤੇ ਇਸ ਸਾਰੇ ਪਾਰਟ ਦੇ ਵਿੱਚ? ਦੇਖੋ, ਇਹ ਦੋਨੇ ਮਾਮਲਿਆਂ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਰਿਸਪੌਂਸ ਠੀਕ ਰਿਹਾ ਜੀ। ਜਿਹੜੇ ਤੱਥ ਇਹਨਾਂ ਨੇ ਪੇਸ਼ ਕੀਤੇ ਆ, ਹਜੇ ਤੱਕ ਮੇਰੀ ਖਿਆਲ ਦੇ ਵਿੱਚ ਨਹੀਂ ਹੈਗਾ ਕਿ ਕਿਸੇ ਬੱਚੀ ਦਾ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜੀ। ਹਾਲਾਂਕਿ ਇਹ ਵੀ ਕਿਹਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਗਈ ਆ, ਪਰ ਮੈਂ ਇਹ ਗੱਲ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਲੋਕਾਂ ਨਾਲ ਮੇਰਾ ਵਾਸਤਾ, ਜਿਹਨਾਂ ਨਾਲ ਮੇਰੀ ਗੱਲ ਹੁੰਦੀ ਹੈ, ਇਹ ਹੁੰਦਾ ਉੱਥੇ ਜੀ। ਕੋਸ਼ਿਸ਼ਾਂ ਜਿਹੜੀਆਂ ਘੱਟ ਗਿਣਤੀ ਦੀਆਂ ਬੱਚੀਆਂ ਦੇ ਨਾਲ ਕੀਤੀਆਂ ਜਾਂਦੀਆਂ, ਉੱਥੇ ਜਿਹੜੇ ਧਾਰਮਿਕ ਕੱਟੜ ਲੋਕ ਹੈਗੇ ਆ ਉਹ ਇਹ ਲਾਲਚ ਦਿੰਦੇ ਆ ਕਿ ਤੁਸੀਂ ਸਵਰਗਾਂ ਨੂੰ ਜਾਓਗੇ ਜੇ ਤੁਸੀਂ ਜਿਹੜਾ ਧਰਮ ਪਰਿਵਰਤਨ ਕਰਾਓਗੇ। ਇਹ ਗੱਲਾਂ ਹੁੰਦੀਆਂ ਆ, ਪਰ ਜੇ ਆਪਾਂ ਇਸ ਗੱਲ ਨੂੰ ਮੰਨ ਵੀ ਲਈਏ ਵੀ ਕੋਸ਼ਿਸ਼ ਕੀਤੀ ਗਈ ਸਾਡੀ ਇੱਕ ਸਿੱਖ ਬੱਚੀ ਦਾ ਧਰਮ ਪਰਿਵਰਤਨ ਕਰਨ ਦੀ, ਪਰ ਤੁਸੀਂ ਦੇਖੋ ਕਿ ਸਿੱਖਾਂ ਦੀ ਤਾਕਤ ਕਿੰਨੀ ਸੀਗੀ ਕਿ ਗਵਰਨਰ ਤੱਕ ਨੂੰ ਇਨਵੋਲਵ ਹੋਣਾ ਪਿਆ। ਉਹ ਬੱਚੀ ਜਿਹੜੀ ਆ ਉਹ ਤੱਕ ਵਾਅਦਾ ਲਿਆ ਗਿਆ ਕਿ ਉਹ ਬੱਚੀ ਆਪਣੇ ਵਾਪਸ ਘਰ ਜਾਊਗੀ। ਸੋ ਇਹ ਪਹਿਲੀ ਵਾਰੀ ਹੋਇਆ ਹੈਗਾ ਜੀ। ਸੋ ਜਿਹੜੀ ਦੂਜੀ ਗੱਲ ਹੈਗੀ ਆ ਬਲਦੇਵ ਕੁਮਾਰ ਵਾਲੀ, ਉਹਦੇ ਵਿੱਚ ਵੀ ਤੁਸੀਂ ਦੇਖੋ ਕੁਝ ਘੰਟਿਆਂ ਦੇ ਵਿੱਚ ਜਿਹੜਾ ਸੱਚ ਆ ਸਾਰਾ ਬਾਹਰ ਆ ਗਿਆ। ਉਹਦੇ ਦੀਆਂ ਪਾਸਪੋਰਟ ਦੀਆਂ ਡਿਟੇਲਸ, ਉਹਦੀਆਂ ਪੁਰਾਣੀਆਂ ਨਵੀਆਂ ਤਸਵੀਰਾਂ ਉਹਦੇ ਹੋਰ ਕਾੜ ਕੇ ਬਲਦੇਵ ਸਿੰਘ ਕਹਿ ਕੇ ਜਿਹੜਾ ਬੰਦਾ ਪੇਸ਼ ਕੀਤਾ ਜਾ ਰਿਹਾ ਤਾਂ ਬਲਦੇਵ ਕੁਮਾਰ ਹੈਗਾ ਆ, ਇੱਕ ਕਤਲ ਦਾ ਦੋਸ਼ੀ ਹੈਗਾ ਆ, ਇਹਦੇ ਉੱਤੇ ਮੁਕੱਦਮਾ ਚੱਲਿਆ। ਸੋ ਜਿਹੜੀ ਉਹ ਸਾਰੀ ਕਹਾਣੀ ਹੈ ਜੀ ਉਹਦੀ ਮਿੰਟਾਂ 'ਚ ਫੂਕ ਨਿਕਲੇ ਜੀ। ਤੇ ਇਸ ਸਾਰੀ ਜਦੋਂ ਜੇ ਸਿਚੁਏਸ਼ਨ ਨੂੰ ਉੱਪਰੋਂ ਦੇਖਣਾ ਹੋਵੇ ਤਾਂ ਇੱਕ ਇਹ ਗੱਲ ਨਜ਼ਰ ਆਉਂਦੀ ਹੈ ਵੀ ਇੱਕ ਪਾਸੇ ਭਾਰਤ ਹੈ, ਇੱਕ ਪਾਸੇ ਪਾਕਿਸਤਾਨ ਹੈ, ਜਿਨ੍ਹਾਂ ਦੀ ਆਪਸ ਦੇ ਵਿੱਚ ਟਸਲ ਹੈਗੀ ਹੈ। ਕਸ਼ਮੀਰ ਦਾ ਇਸ਼ੂ ਮੇਨ ਇਸ ਵਕਤ ਨਜ਼ਰ ਆ ਰਿਹਾ, ਪਰ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਨੂੰ ਸਾਈਡ ਤੇ ਰੱਖਿਆ ਗਿਆ ਤੇ ਇਹਦੇ ਵਿੱਚ ਜਿਹੜੇ ਸਿੱਖ ਨੇ ਉਹ ਇੱਕ ਥਰਡ ਫੈਕਟਰ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਆ। ਇੱਕ ਵੱਖਰੀ ਪਾਰਟੀ, ਭਾਰਤ ਨਾਲੋਂ ਅਲੱਗ ਕਿਤੇ ਨਾ ਕਿਤੇ ਗੱਲ ਕਹੀ ਜਾ ਸਕਦੀ ਹੈ ਵੀ ਆਪਣੀ ਜਿਹੜੀ ਵੱਖਰੀ ਜਿਹੜੀ ਹੋਂਦ ਹੈਗੀ ਹੈ ਉਹ ਸਾਹਮਣੇ ਆ ਰਹੀ ਹੈ। ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜੇ ਤੁਰਦੀ ਹੈ ਇਸ ਪਾਸੇ ਨੂੰ ਤਾਂ ਇਹਦਾ ਕੀ ਪ੍ਰਭਾਵ ਸਾਡੇ ਸਾਹਮਣੇ ਆ ਸਕਦਾ? ਦੇਖੋ
ਤਾਕਤਾਂ ਆ ਉਹ ਸਿੱਖਾਂ ਨੂੰ ਇੱਕ ਵੱਖਰੀ ਤਾਕਤ ਵਜੋਂ ਮਾਨਤਾ ਦੇਣ ਲੱਗੀਆਂ। ਕਦੀ ਜਾਪਾਨ ਦਾ ਜਿਹੜਾ ਸਫੀਰ ਆ ਉਹ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਂਦਾ, ਕਦੀ ਚੀਨ ਵਾਲੇ ਜਾਂਦੇ ਆ, ਕਦੀ ਰਸ਼ੀਆ ਵਾਲੇ ਜਾ ਕੇ ਉੱਥੇ ਮੱਥਾ ਟੇਕ ਕੇ ਆਉਂਦੇ ਆ। ਸੋ ਕੁਝ ਨਾ ਕੁਝ ਤਾਂ ਚੱਲ ਰਿਹਾ ਹੈਗਾ ਆ। ਤੇ ਭੂਗੋਲਿਕ ਤੌਰ ਦੇ ਉੱਤੇ ਜੋਗ੍ਰਾਫਿਕਲੀ ਜਿਹੜੀ ਆ ਲੋਕੇਸ਼ਨ ਹੈਗੀ ਆ ਸਾਡੀ, ਉਹ ਵੀ ਕਿਤੇ ਨਾ ਕਿਤੇ ਸੂਟ ਪੈਂਦੀ ਹੈ। ਪਰ ਹਾਲੇ ਇਹ ਗੱਲ ਸਮਝ ਨਹੀਂ ਆ ਰਹੀ ਹੈਗੀ ਕਿ ਜਿਹੜੀਆਂ ਵੱਡੀਆਂ ਤਾਕਤਾਂ ਕਿਹੜੀ ਗੇਮ ਖੇਡ ਰਹੀਆਂ ਹੈ। ਅਮਰੀਕਾ ਇੱਕਦਮ ਹੀ ਕਹਿ ਲਓ ਕੋਈ ਨਿਕਲਣਾ ਚਾਹੁੰਦਾ ਸੀ ਅਫਗਾਨਿਸਤਾਨ ਤੋਂ, ਸਾਰੀ ਗੱਲਬਾਤ ਸਹੀ ਚੱਲ ਰਹੀ ਸੀ ਜੀ। ਅਚਾਨਕ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੀ ਤਾਲਿਬਾਨ ਤੇ ਅਮਰੀਕਾ ਦੀ ਗੱਲਬਾਤ ਟੁੱਟ ਗਈ ਆ। ਉਹਨਾਂ ਨੇ ਇੱਥੇ ਤਾਲਿਬਾਨ ਨੇ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਆ। ਬਦਲੇ ਦੇ ਵਿੱਚ ਨਾਟੋ ਨੇ ਕਾਰਵਾਈ ਕਰਕੇ ਉਹਨਾਂ ਦੇ ਟਿਕਾਣਿਆਂ ਉੱਤੇ ਦੁਬਾਰਾ ਬੰਬਾਰੀ ਕੀਤੀ ਆ। ਚੀਨ ਦੇ ਆਪਣੇ ਇਸ਼ੂ ਹੈਗੇ ਆ। ਹਾਲੇ ਕੁਝ ਵੀ ਜਿਹੜਾ ਸੱਟਾ ਤੇ ਸਪਸ਼ਟ ਕਿਹਾ ਨਹੀਂ ਜਾ ਸਕਦਾ ਕਿ ਉੱਥੇ ਹੋਣਾ ਕੀ ਹੈ। ਪਰ ਇੰਨੀ ਗੱਲ ਜ਼ਰੂਰ ਆ ਕਿ ਸਿੱਖਾਂ ਦੀ ਹੋਂਦ ਨੂੰ, ਸਿੱਖਾਂ ਦੀ ਇੱਕ ਵੱਖਰੀ ਗੱਲ ਨੂੰ ਜਿਹੜੇ ਸਾਰੇ ਮੁਲਕ ਆ ਉਹ ਸਮਝਦੇ ਹੈਗੇ ਆ, ਚਾਹੇ ਉਹ ਮੂੰਹ ਵਾਲੇ ਕੁਝ ਕਹਿਣ ਚਾਹੇ ਨਾ ਕਹਿਣ। ਇਸੇ ਕਰਕੇ ਵਾਰ-ਵਾਰ ਜਿਹੜਾ ਕਰਤਾਰਪੁਰ ਲਾਂਘੇ ਦਾ ਆਇਆ ਉਹ ਹਰੇਕ ਵੱਲੋਂ ਸਵਾਗਤ ਹੋਇਆ। ਇਹ ਚੰਗੀ ਪਹਿਲ ਹੈਗੀ ਆ ਤੇ ਇਹ ਵੀ ਸਿੱਖਾਂ ਦੀ ਇੱਕ ਵੱਖਰੀ ਹੋਂਦ ਦੀ ਕਰਕੇ, ਇੱਕ ਵੱਖਰੇ ਦਬਾਅ ਦੀ ਗੱਲ ਕਰਕੇ ਹੈ ਕਿ ਪਾਕਿਸਤਾਨ ਜਿਹੜਾ ਆ ਉਹ ਇੰਨੀ ਕਰਤਕਾਂ ਦੇ ਬਾਵਜੂਦ, ਜਦੋਂ ਕਿ ਉਹਦੇ ਵਿੱਚ ਪਾਕਿਸਤਾਨ ਦੇ ਵਿੱਚ ਇਸ ਵੇਲੇ ਪੂਰਾ ਗੁੱਸਾ ਆਇਆ ਕਸ਼ਮੀਰ ਦੇ ਵਿੱਚ ਲੋਕਾਂ ਨੇ ਧੱਕਾ ਕੀਤਾ ਗਿਆ, ਪਰ ਫਿਰ ਵੀ ਕਹਿ ਰਿਹਾ ਕਿ ਅਸੀਂ ਕਰਤਾਰਪੁਰ ਲਾਂਘਾ ਤਾਂ ਖੋਲ੍ਹਣਾ ਆ। ਬੜੀ ਤੇਜ਼ੀ ਨਾਲ ਕੰਮ ਹੋ ਰਹੇ ਆ। ਸਿੱਖਾਂ ਦੇ ਦਬਾਅ ਦੀ ਗੱਲ ਹੀ ਆ, ਡਿਪਲੋਮੇਸੀ ਦੀ ਗੱਲ ਹੀ ਆ ਕਿ ਭਾਰਤ ਨੂੰ ਵੀ ਚਾਹੁੰਦਿਆਂ ਹੋਇਆ ਕਿ ਨਾ ਚਾਹੁੰਦਿਆਂ ਹੋਇਆ ਵੀ ਇਹ ਸਾਰਾ ਕੁਛ ਕਰਨਾ ਪੈ ਰਿਹਾ ਆ। ਤੇ ਹਾਂ, ਇਹ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਕਿ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ, ਪਰ ਉਹ ਹਾਲੇ ਤੱਕ ਸਾਰਾ ਕੁਝ ਜਿਹੜਾ ਸਹੀ ਚੱਲ ਰਿਹਾ ਆ। ਹਾਲੇ ਇਹ ਕਹਿਣਾ ਬਹੁਤ ਦੂਰ ਦੀ ਗੱਲ ਆ ਕਿ ਉੱਥੇ ਕੀ ਦੇਖਿਆ ਜਾ ਸਕਦਾ। ਉੱਥੇ ਬਹੁਤ ਵੱਡੀਆਂ ਗੇਮਾਂ ਚੱਲ ਰਹੀਆਂ ਹਾਲੇ, ਜਿਹਦੇ ਬਾਰੇ ਹਜੇ ਆਪਣੇ ਵਾਸਤੇ ਸੋਚਣਾ ਮੇਰੇ ਹਿਸਾਬ ਨਾਲ ਔਖੀ ਗੱਲ ਹੈ ਜੀ। ਭਾਈ ਸਾਹਿਬ, ਸਹੋਤਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਸੀ ਇਸ ਸਾਰੇ ਬਲਦੇਵ ਕੁਮਾਰ ਦੇ ਇਸ਼ੂ ਨੂੰ ਲੈ ਕੇ ਤੇ ਓਵਰਆਲ ਜਿਹੜਾ ਭਾਰਤ ਪਾਕਿਸਤਾਨ ਦੇ ਦਰਮਿਆਨ ਸੰਬੰਧ ਹੈਗੇ ਆ ਤੇ ਇਹਦੇ ਵਿੱਚ ਸਿੱਖਾਂ ਦਾ ਜਿਹੜਾ ਇੰਟਰਸਟ ਹੈ ਉਹ ਕਿਸ ਪਾਸੇ ਨੂੰ ਡਿੱਗਦਾ ਤੇ ਢਹਿੰਦਾ ਨਜ਼ਰ ਆਉਂਦਾ ਜਾਂ ਕਿਸ ਪਾਸੇ ਜਾਂਦਾ ਨਜ਼ਰ ਆਉਂਦਾ। ਉਮੀਦ ਕਰਦੇ ਹਾਂ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ, ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਫਿਰ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।